ਇਹ ਤਾਂ ਸੋਚਣਾ ਵੀ ਨਹੀਂ ਵੀ ਅਸੀਂ ਕਿਉਂ ਨਹੀਂ ਆਏ ਜਾਂ ਘਟ ਗਏ। ਨਹੀਂ, ਘਟੇ ਨਹੀਂ ਆ। ਦੇਖੋ ਨਿੱਤਰੇ ਹੋਏ ਨੇ ਇਹ ਸਮੇਂ ਦੀਆਂ ਸਰਕਾਰਾਂ ਨੇ। ਸਾਡਾ ਹਾਲ ਕੀ ਕਰਤਾ, ਅਸੀਂ ਜਿਵੇਂ ਵੀ ਸੀ ਆਪਦੇ ਪਿੰਡੋਂ ਪਿੰਡੀ ਖੁਸ਼ ਸੀਗੇ, ਲਿਆ ਕੇ ਸਾਨੂੰ ਸੜਕਾਂ ਤੇ ਬਿਠਾਤਾ ਸੀ। ਇਹਨਾਂ ਤੋਂ ਲੈਣਾ ਕੀ ਆ? ਅਖੇ ਅਸੀਂ ਰਾਜੀ ਨਹੀਂ, ਅਸੀਂ ਤੁਹਾਡੇ ਨਾਲ ਰਾਜੀ ਹਾਂ ਗੱਲ ਕਰਨ ਨੂੰ, ਅਸੀਂ ਨਹੀਂ ਕਰਦੇ ਇਹਨਾਂ ਨਾਲ ਗੱਲ, ਜਾਓ ਕਰ ਲੈਣ, ਕੀ ਕਰਨਾ। 80% ਤੋਂ ਉੱਪਰ ਕੁਰਬਾਨੀਆਂ ਸਾਡੀਆਂ ਦਿੱਤੀਆਂ। ਸਾਡਾ ਦੇਸ਼ ਹੈ ਕੌਣ ਹੈ ਇਹ ਸਾਨੂੰ ਕਹਿਣਗੇ ਅਸੀਂ ਗੱਲ ਨਹੀਂ ਕਰਨੀ। ਮੈਂ ਤਾਂ ਪਰਸਨਲ ਤੌਰ ਤੇ ਚੜੂਨੀ ਉਹਨਾਂ ਦੇ ਬਿਆਨ ਨਾਲ ਸਹਿਮਤ ਹਾਂ ਕਿ ਜੇ ਪੰਜਾਬ ਦੇ ਵਿੱਚ ਬਦਲਣਾ ਤਾਂ ਰਾਜਨੀਤੀ ਬਦਲਣੀ ਪਊਗੀ। ਡਰ ਡੁਰ ਨਹੀਂ ਹੈ ਮਨ 'ਚ ਵੀ ਯਾਰ ਅੰਦਰ ਕਰ ਦੇਣਗੇ, ਨਹੀਂ। ਇਹ ਹੈ ਕਿ ਜਿੱਤਣਾ ਕਿੱਦਾਂ ਹੈ, ਜਿੱਤ ਦਿਖ ਰਹੀ ਹੈ ਮੂਹਰੇ ਨਿਸ਼ਾਨਾ ਇੱਕ। ਨਹੀਂ ਬਾਈ ਜੀ, ਕਦੇ ਵੀ ਗਿਣਤੀਆਂ ਦੇ ਨਾਲ ਮੋਰਚਿਆਂ ਨੂੰ ਫਰਕ ਨਹੀਂ ਪੈਂਦਾ, ਕਿਉਂਕਿ ਅਸੀਂ ਤਾਂ ਉਹ ਕੌਮ ਦੇ ਵਿੱਚੋਂ ਜਿਹੜੇ ਸਾਡੇ 40 ਸਿੰਘ ਲੱਖਾਂ ਦੇ ਨਾਲ ਲੜੇ ਨੇ। ਲੀਡਰ ਦੀ ਅਗਵਾਈ ਯੂਥ ਨੂੰ ਮੰਨੀਏ ਕਿ ਆਗੂਆਂ ਨੂੰ ਮੰਨੀਏ? ਨਹੀਂ, ਪਹਿਲਾਂ ਸਾਡੇ ਆਗੂ ਨੇ ਜਿਹੜੇ ਜ਼ਮਾਨਤਾਂ ਕਰਾਈਆਂ ਸਾਰੀਆਂ ਵਕੀਲਾਂ ਨੇ ਕਰਾਈਆਂ ਤੇ ਵਕੀਲਾਂ ਰਾਹੀਂ ਸਾਰੇ ਬੰਦੇ ਅੱਜ 170 ਦੇ ਕਰੀਬ ਸਾਰੇ ਬਾਹਰ ਹੈ। ਇੱਕ ਵੀ ਬੰਦਾ ਜੇਲ੍ਹਾਂ ਦੇ ਵਿੱਚ ਨਹੀਂ ਹੈਗਾ। ਸਾਂਝੇ ਤੌਰ ਤੇ ਕੰਮ ਚੱਲ ਰਿਹਾ, ਕੋਈ ਕਿਸੇ ਦੇ ਉਲਟ ਨਹੀਂ, ਕੋਈ ਕਿਸੇ ਦੇ, ਸਾਰੇ ਜਣੇ ਇਕੱਠੇ ਹੋ ਕੇ ਕੰਮ ਕਰ ਰਹੇ। ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਦਰਿਆਗੰਜ ਕ੍ਰਾਈਮ ਬ੍ਰਾਂਚ ਆਫਿਸ ਦੇ ਅੱਗੇ। ਅਸੀਂ ਇੱਥੇ ਉਚੇਚਾ ਪਹੁੰਚੇ ਹੈਗੇ ਆ ਲੱਖਾ ਬਾਈ ਦਾ ਇੰਟਰਵਿਊ ਕਰਨ ਦੇ ਲਈ, ਮਗਰ ਜਿਹੜੇ ਸਾਡੇ ਇੱਥੇ ਪੰਥ ਦਰਦੀ ਸਾਡੇ ਕਿਸਾਨ ਵੀਰ ਵਿਚਾਰਾਂ ਕਰ ਰਹੇ ਸੀ ਤੇ ਸਾਡੇ ਦਿੱਲੀ 'ਚ ਆਪਣੇ ਭਰਾਵਾਂ ਦੇ ਨਾਲ ਗੱਲਬਾਤ ਕਰੀਏ, ਕਿਉਂਕਿ ਕਿਸਾਨ ਮੋਰਚੇ ਦੇ ਜਿਹੜੇ ਹਾਲਾਤ ਅੱਜ ਦੀ ਡੇਟ 'ਚ ਚੱਲ ਰਹੇ ਨੇ, ਬੜੇ ਸਾਰੇ ਸਵਾਲ ਉੱਠ ਰਹੇ ਨੇ, ਬੜੇ ਜਜ਼ਬਾਤ ਨੇ ਕਿ ਮੋਰਚਾ ਟੈਂਦੀ ਕਲਾਂ 'ਚ ਹੈ, ਕਿਹੜੇ ਪਾਸੇ ਤੁਰ ਚੱਲਿਆ। ਸਾਰੇ ਵੀਰਾਂ ਦੇ ਨਾਲ ਇਸ ਮੋਰਚੇ ਦੇ ਉੱਤੇ, ਇਸ ਸਵਾਲ ਦੇ ਉੱਤੇ ਸਾਰੇ ਵੀਰਾਂ ਨਾਲ ਗੱਲ ਦੀ ਕਰਦੇ ਹਾਂ ਸ਼ੁਰੂਆਤ। ਤੇ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤੋਂ ਕਹਿੰਦੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਆਪਣਾ ਨਾਮ ਦੱਸੋ। ਸੁਖ ਜਗਰਾਵਾਂ ਜੀ ਮੇਰਾ ਨਾਮ। ਤੂੰ ਫਿਰ ਕਿੱਥੋਂ ਆਏ ਹੋ ਤੁਸੀਂ? ਪਿੱਛੋਂ ਪੰਜਾਬ ਦੀ ਪਿਛੋਕੜ ਦੀ ਗੱਲ ਕਰੀ, ਤੁਸੀਂ ਕਿੱਥੋਂ ਦੀ? ਜਗਰਾਵਾਂ ਤੋਂ ਜੀ, ਮੈਂ ਡਿਸਟ੍ਰਿਕਟ ਲੁਧਿਆਣਾ ਜੀ। ਫਿਰ ਅਗਰ ਅਸੀਂ ਮੌਜੂਦਾ ਸਮੇਂ ਦੀ ਗੱਲ ਕਰੀਏ, ਲੱਖਾ ਵੀਰ ਦੇ ਨਾਲ ਤੁਸੀਂ ਇੱਥੇ ਪਹੁੰਚੇ ਹੋ। ਮੀਡੀਆ ਮਾਫ ਕਰਨਾ, ਸੋ ਕਾਲਡ ਸਾਡਾ ਗੋਦੀ ਮੀਡੀਆ ਤੇ ਖੈਰ ਨਹੀਂ ਹੈਗਾ, ਪੰਜਾਬੀ ਮੀਡੀਆ ਵੀ ਇੱਥੇ ਨਹੀਂ ਸਾਨੂੰ ਦਿਖਦਾ। ਕੌਮ ਦੀ ਗੱਲ ਕਰਨੀ ਹੋਵੇ, ਕਿਸਾਨ ਮੋਰਚੇ ਦੀ ਗੱਲ ਕਰਨੀ ਹੋਵੇ, ਸਾਡਾ ਮੀਡੀਆ ਕਿਤੇ ਨਾ ਕਿਤੇ ਗਾਇਬ ਜਾਂਦਾ। ਮਗਰ ਕਿਸਾਨ ਮੋਰਚਾ ਤੁਹਾਨੂੰ ਕੀ ਲੱਗਦਾ ਇਸ ਵੇਲੇ ਢਹਿੰਦੀ ਕਲਾ 'ਚ ਹੈ, ਚੜ੍ਹਦੀ ਕਲਾ 'ਚ ਹੈ? ਕਿਉਂਕਿ ਜਿਹੜਾ ਯੂਥ ਪਹਿਲੇ ਟਰੈਕਟਰਾਂ ਦੇ ਉੱਤੇ ਗਾਣੇ ਗਾਉਂਦੇ ਸਾਨੂੰ ਦਿਖਦਾ ਸੀ, ਮਾਫ ਕਰਨਾ ਅੱਜ ਕਿਸਾਨ ਮੋਰਚੇ 'ਚ ਨਹੀਂ ਦਿਖਦਾ। ਕੀ ਕਹੋਗੇ ਕਿਸਾਨ ਮੋਰਚੇ ਬਾਰੇ? ਨਹੀਂ ਜੀ, ਮੋਰਚਾ ਪੂਰੀ ਚੜ੍ਹਦੀ ਕਲਾ 'ਚ ਗੱਲ, ਚੜ੍ਹਦੀ ਕਲਾ 'ਚ ਨੈਗੇਟਿਵਿਟੀ ਤੇ ਅਸੀਂ ਗੱਲ ਹੀ ਨਹੀਂ ਕਰਨੀ। ਤੁਸੀਂ ਕਿਹਾ ਯੂਥ ਨਹੀਂ ਦਿਖਦਾ, ਬਈ ਜੀ ਕੰਮ ਵੀ ਸਾਹਮਣੇ ਨੇ। ਹੁਣ ਝੋਨੇ ਦੀ ਰੁੱਤ ਸੀ, ਨੌਜਵਾਨੀ ਉਧਰ ਨੂੰ ਗਈ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ, ਤੁਸੀਂ ਹੁਣ ਵੀ ਦੇਖ ਰਹੇ ਹੋ ਪੂਰਾ ਹੁਮਸ ਹੈ। ਹੁਣ ਆਇਆ ਵੀ ਬੈਠੇ ਜ਼ਰੂਰ ਨੇ, ਗਏ ਕਿਤੇ ਨਹੀਂ। ਅਸੀਂ ਜੁੜੇ ਹਰੇਕ ਮੋਰਚੇ ਨਾਲ ਹੀ ਨੇ। ਹਰੇਕ ਕੋਈ ਜਿਹੜੇ ਅੱਗੇ 10 ਆਏ ਸੀ ਉਹ 2 ਆ ਜਾਂਦੇ ਨੇ, ਜਿਹੜੇ 20 ਸੀ ਉਹ 4 ਆ ਜਾਂਦੇ ਨੇ। ਸੋ ਗਏ ਕਿਤੇ ਨਹੀਂ। ਮੋਰਚਾ ਚੜ੍ਹਦੀ ਕਲਾ 'ਚ ਹੈ, ਮੋਰਚਾ ਜਿੱਤ ਕੇ ਜਾਵਾਂਗੇ, ਇਹ 'ਚ ਕੋਈ ਦੋ ਰਾਮਾ ਨਹੀਂ ਹੈ। ਹਾਂ ਜ਼ਰੂਰ ਕੰਮਾਂ ਕਾਰਾਂ ਲਈ ਵਾਪਸ ਗਏ ਨੇ ਉਹ ਵੀ। ਜਦੋਂ ਇਹ ਸੱਦਾ ਦੇਣਗੇ, ਕੋਈ ਵੱਡਾ ਸੱਦਾ ਲੱਗੂਗਾ ਤਾਂ ਅਸੀਂ, ਸਾਡੀ ਪੰਜਾਬ ਦੀ ਨੌਜਵਾਨੀ ਬਿਲਕੁਲ ਤਿਆਰ ਬੈਠੀ ਹੈ, ਚੜ੍ਹਦੀ ਕਲਾ 'ਚ। ਅਸੀਂ ਉਵੇਂ ਹੀ ਪਹਿਲਾਂ ਜਿਵੇਂ 26 ਤੋਂ ਪਹਿਲਾਂ ਆਏ ਸੀ, ਉੱਦਾਂ ਹੀ ਛੂਕਦੇ ਟਰੈਕਟਰ, ਛੂਕਦੇ ਗੱਡੀਆਂ, ਛੂਕਦੇ ਇੱਥੇ ਆਉਣਗੇ। ਥੋੜ੍ਹਾ ਜਿਹਾ ਮੌਸਮ ਕਰਕੇ ਹੈ ਕਿ ਗਰਮੀ ਬਹੁਤ ਜ਼ਿਆਦਾ, ਇਸ ਲਈ ਘਰਾਂ 'ਚ ਬੈਠੇ ਨੇ। ਤੇ ਇਹ ਤਾਂ ਸੋਚਣਾ ਵੀ ਨਹੀਂ ਵੀ ਅਸੀਂ ਕਿਉਂ ਨਹੀਂ ਆਏ ਜਾਂ ਘਟ ਗਏ। ਨਹੀਂ, ਘਟੇ ਨਹੀਂ ਹੈ। ਦੇਖੋ ਨਿੱਤਰੇ ਹੋਏ ਨੇ। ਜਦੋਂ ਆਪਾਂ ਮਲਾਈ ਕੱਢਣੀ ਹੈ ਤਾਂ ਕੁਛ ਦੁੱਧ 'ਚੋਂ ਕੁਛ ਹੀ ਨਿਕਲਣੀ ਹੈ, ਇਸ ਲਈ ਇਹ ਸਾਰੀ ਮਲਾਈ ਬਚੀ ਹੈ। ਤੇ ਜਿਹੜੇ ਫੋਕਾ ਪਾਣੀ ਸੀ ਉਹ ਥੋੜ੍ਹਾ ਰਹਿ ਗਿਆ, ਤਰ ਗਿਆ। ਤੇ ਇਸ ਲਈ ਅਸੀਂ ਜਿੱਤ ਕੇ ਜਾਵਾਂਗੇ, ਕੋਈ ਇੱਦਾਂ ਦੀ ਗੱਲ ਨਹੀਂ ਹੈ ਬਾਈ ਜੀ। ਸਰਕਾਰਾਂ ਦੀ ਅਸੀਂ ਗੱਲ ਕਰੀਏ, ਸਰਕਾਰ ਪਹਿਲੇ ਦਾਅਵੇ ਕਰਦੇ ਸੀ ਕਿ ਅਸੀਂ ਗੱਲਾਂ ਕਰਾਂਗੇ, ਹੁਣ ਉਹ ਸਾਫ਼ ਕਹਿੰਦੇ ਨੇ ਕਿ ਆਪਾਂ ਕਾਨੂੰਨ ਰੱਦ ਕਰਨ ਦੇ ਮਸਲੇ ਦੇ ਉੱਤੇ ਤੇ ਕੋਈ ਗੱਲ ਹੀ ਨਹੀਂ ਕਰਨੀ ਕਿਸਾਨਾਂ ਦੇ ਨਾਲ। ਕੋਈ ਹੋਰ ਐਡਿਟ ਕਰਨਾ ਹੈ, ਕੋਈ ਸਮਝੌਤਾ ਕਰਨਾ ਹੈ ਤੇ ਅਸੀਂ ਤਿਆਰ ਹਾਂ। ਸਰਕਾਰ ਹੁਣ ਤੇ ਗੱਲਬਾਤ ਨੂੰ ਵੀ ਰਾਜੀ ਨਹੀਂ ਦਿਖਦੀ। ਤੇ ਤੁਹਾਨੂੰ ਕੀ ਲੱਗਦਾ ਮੋਰਚੇ ਦਾ ਭਵਿੱਖ? ਨਾ ਕਰੇ ਜੀ, ਅਸੀਂ ਉਹਨਾਂ ਨੂੰ ਸੱਦਾ ਦਿੱਤਾ, ਨਹੀਂ ਕਰਦੇ ਨਾ ਕਰਨ, ਅਸੀਂ ਲੈਣਾ ਕੀ ਉਹਨਾਂ ਤੋਂ? ਇਹ ਸਮੇਂ ਦੀਆਂ ਸਰਕਾਰਾਂ ਨੇ ਸਾਡਾ ਹਾਲ ਕੀ ਕਰਤਾ। ਅਸੀਂ ਜਿਵੇਂ ਵੀ ਸੀ ਆਪਦੇ ਪਿੰਡੋਂ ਪਿੰਡੀ ਖੁਸ਼ ਸੀਗੇ, ਲਿਆ ਕੇ ਸਾਨੂੰ ਸੜਕਾਂ ਤੇ ਬਿਠਾਤਾ ਸੀ। ਇਹਨਾਂ ਤੋਂ ਲੈਣਾ ਕੀ ਆ? ਅਖੇ ਅਸੀਂ ਰਾਜੀ ਨਹੀਂ, ਅਸੀਂ ਤੁਹਾਡੇ ਨਾਲ ਰਾਜੀ ਹਾਂ ਗੱਲ ਕਰਨ ਨੂੰ, ਅਸੀਂ ਨਹੀਂ ਕਰਦੇ ਇਹਨਾਂ ਨਾਲ ਗੱਲ, ਜਾਓ ਕਰ ਲੈਣ, ਕੀ ਕਰਨਾ। ਕਿਸਾਨ ਆਗੂ ਨੂੰ ਉਠਾ, ਕਿਸਾਨ ਜਿਹੜੇ ਯੋਧੇ ਬੈਠੇ ਨੇ ਇਹਨਾਂ ਨੂੰ ਉਠਾ ਕੇ ਤਾਂ ਦੇਖਣ। ਇਹ ਗੱਲਾਂ ਕਿਹੜੀਆਂ ਕਰਦੇ ਨੇ? ਅਸੀਂ ਨਹੀਂ ਗੱਲ ਕਰਦੇ। ਨਹੀਂ, ਇਹ ਕੌਣ ਨੇ ਗੱਲ ਕਰਨ ਵਾਲੇ? ਇਹ ਕੌਣ ਲੱਗਦੇ ਨੇ? 80% ਤੋਂ ਉੱਪਰ ਕੁਰਬਾਨੀਆਂ ਸਾਡੀਆਂ ਦਿੱਤੀਆਂ। ਸਾਡਾ ਦੇਸ਼ ਹੈ ਕੌਣ ਹੈ ਇਹ ਸਾਨੂੰ ਕਹਿਣਗੇ ਅਸੀਂ ਗੱਲ ਨਹੀਂ ਕਰਨੀ? ਹੂ ਇਜ਼ ਦਿਸ? ਸੋ ਇਹ ਗੱਲਾਂ ਬਿਲਕੁਲ ਗਲਤ ਨੇ। ਇਹ ਕੌਣ ਨੇ ਗੱਲ ਕਰਨ ਵਾਲੇ? ਇੱਕ ਨਾ ਇੱਕ ਦਿਨ ਇਹ ਬਿੱਲ ਰੱਦ ਹੋਣਗੇ, ਤੁਸੀਂ ਡਟੇ ਰਹੋ, ਆਪਦੇ ਮਨ 'ਚ ਧਾਰ ਕੇ ਆਏ ਆ। ਅਸੀਂ ਇਹ ਬਿੱਲ ਰੱਦ ਕਰਾ ਕੇ ਜਾਣੇ ਨੇ। ਅਸੀਂ ਇਹਨਾਂ ਦੀਆਂ ਫੋਕੀਆਂ, ਇਹ ਡਰਾਮੇਬਾਜ਼ੀਆਂ ਜਾਂ ਇਹ ਜਿਹੜੇ ਡਰਾਬੇ ਦਿੰਦੇ ਨੇ, ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ, ਅਸੀਂ ਡਰਨ ਵਾਲੀ ਕੌਮ ਹੀ ਨਹੀਂ। ਅਸੀਂ ਬਾਬਾ ਬਘੇਲ ਸਿੰਘ, ਬਾਬਾ ਬੋਤਾ ਸਿੰਘ ਦੇ ਵਾਰਸ ਹਾਂ। ਅਸੀਂ ਇਹਨਾਂ ਦਬਕਿਆਂ ਤੋਂ ਡਰ ਜਾਾਂਗੇ? ਕਦੇ ਵੀ ਨਹੀਂ। ਸੋ ਇਸ ਲਈ ਇਹ ਨਾ, ਮੈਂ ਬੇਨਤੀ ਕਰਦਾ, ਇਹ ਨਾ ਸੋਚਿਆ ਕਰੋ ਵੀ ਇਹ ਕਹਿੰਦੇ ਨੇ, ਇਹ ਕੌਣ ਨੇ ਕਹਿਣ ਵਾਲੇ। ਇਸ ਲਈ ਆਪਾਂ ਜਿੱਤ ਕੇ ਜਾਵਾਂਗੇ, ਡਟੇ ਰਹੋ ਬਸ। ਮੌਜੂਦਾ ਸੰਘਰਸ਼ ਦੇ ਅੰਦਰ ਅਸੀਂ ਗੱਲ ਕਰੀਏ, ਕਿਸਾਨ ਲੀਡਰਾਂ ਦੀ ਗੱਲ ਕਰੀਏ, ਇੱਕ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਉੱਠਦਾ ਹੈਗਾ ਤੇ ਇਹ ਗੱਲਾਂ ਵਿਚਾਰ ਅਧੀਨ ਵੀ ਆਉਂਦੀਆਂ ਨੇ ਕਿ ਜਿਹੜੇ ਇਸ ਵੇਲੇ ਸੰਯੁਕਤ ਕਿਸਾਨ ਮੋਰਚਾ ਦੇ, ਉਹਨਾਂ ਦੇ ਕੁਝ ਲੀਡਰ ਢਿੱਲੇ ਪੈ ਗਏ ਨੇ ਜਾਂ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਸਰਕਾਰਾਂ ਦੇ ਨਾਲ ਸਮਝੌਤਾ ਕਰ ਚੁੱਕੇ ਨੇ, ਸ਼ਾਇਦ ਇਸੇ ਕਰਕੇ ਅਗਵਾਈ ਨਹੀਂ ਕਰ ਰਹੇ। ਜਿਸ ਤਰੀਕੇ ਦੇ ਨਾਲ ਪਹਿਲੇ ਚੜ੍ਹਦੀ ਕਲਾ 'ਚ ਮੋਰਚਾ ਸੀ, ਜਿਹੜਾ ਤੁਸੀਂ ਕਿਹਾ ਕਿ ਬੇਸ਼ੱਕ ਸਮੇਂ ਦੀ ਘਾਟ ਹੈ, ਪੰਜਾਬ 'ਚ ਖੇਤੀ ਵੀ ਕਰਨੀ ਸਾਡੇ ਨੌਜਵਾਨਾਂ ਨੇ, ਮਗਰ ਸਾਡੇ ਜਿਹੜੇ ਕਿਸਾਨ ਲੀਡਰ ਨੇ, ਤੁਹਾਨੂੰ ਲੱਗਦਾ ਕਿ ਇਮਾਨਦਾਰੀ ਨਾਲ ਆਪਣਾ ਪੱਖ ਰੱਖ ਰਹੇ ਨੇ ਮੋਰਚੇ 'ਚ ਯੂਥ ਦੀ ਅਗਵਾਈ ਕਰਨੀ? ਦੇਖੋ ਜੀ, ਆਪਾਂ ਘਰੇ ਇੱਕ ਪਰਿਵਾਰ ਦੇ 4 ਜੀ ਹੁੰਦੇ ਆ। ਸਾਡੀ ਘਰੇ ਆਪਸ ਵਿੱਚ ਵੀ ਨਹੀਂ ਬਣਦੀ ਹੁੰਦੀ। ਆਪਸ ਵੀ ਇੱਕ ਦੂਜੇ ਨਾਲ ਅਸੀਂ, ਚਾਹੇ ਉਹ ਫਾਦਰ ਹੈ ਚਾਹੇ ਉਹ ਬੇਟਾ ਹੈ, ਇੱਕ ਦੂਜੇ ਨਾਲ ਤਕਰਾਰ ਹੋਈ ਜਾਂਦੀ ਹੈ। ਸੋ ਹੋ ਸਕਦਾ ਹੈ ਇਹ ਵੀ ਇੱਕ ਫੈਮਿਲੀ ਹੈ। ਜੇ ਸੰਯੁਕਤ ਮੋਰਚਾ 32-33 ਇਹਨਾਂ ਦੇ ਮੇਰੇ ਖਿਆਲ 40 ਤੋਂ ਉੱਪਰ ਨੇ ਸੰਯੁਕਤ ਮੋਰਚੇ ਵਿੱਚ, ਤਾਂ 32 ਤਾਂ ਸਾਡੇ ਪੰਜਾਬ ਦੀਆਂ ਨੇ। ਤੋ ਜੇ ਹੋ ਗਿਆ ਕੋਈ ਵੱਡੀ ਛੋਟੀ ਗੱਲ ਹੋ ਸਕਦੀ ਹੈ ਹੋਵੇ, ਪਰ
ਇੱਕੋ ਹੀ ਅਸੀਂ ਕਹਿੰਦੇ ਆ ਕਿ ਤੁਸੀਂ ਡਟੇ ਰਹੋ, ਕੋਈ ਸਖਤ ਸਾਨੂੰ ਦਿਓ ਵੀ ਆਪਾਂ ਹੁਣ ਐਂ ਕਰਨਾ ਹੈ ਤਾਂ ਜੋ ਪੰਜਾਬ ਦੀ ਨੌਜਵਾਨੀ ਸ਼ੂਕਾਂ ਵੜਦੀ ਇੱਧਰ ਨੂੰ ਆਵੇ। ਆਪਸ ਵਿੱਚ ਹੋ ਸਕਦਾ, ਮੈਂ ਤੁਹਾਡੀ ਗੱਲ ਨਾਲ ਇੱਥੇ ਐਗਰੀ ਵੀ ਕਰ ਜਾਣਾ ਕਿ ਕੁਛ ਨਾ ਕੁਛ ਇਹਨਾਂ ਦਾ ਆਪਸ 'ਚ ਜ਼ਰੂਰ ਹੋਊਗਾ। ਦੇਖੋ ਜਿਹੜਾ ਚਰੂਨੀ ਹੋਣਾ ਨੇ ਬਿਆਨ ਦਿੱਤਾ ਸੀ, ਮੈਂ ਤਾਂ ਸਟੇਜ ਤੇ ਬੋਲਿਆ ਸੀ, ਅਸੀਂ ਤਾਂ ਮੀਡੀਆ 'ਚ ਵੀ ਕਿਹਾ ਸੀ ਵੀ ਹਾਂ ਅਸੀਂ ਤਾਂ ਯਾਰ, ਮੈਂ ਤਾਂ ਪਰਸਨਲ ਤੌਰ ਤੇ ਚਰੂਨੀ ਹੋਣਾ ਦੇ ਬਿਆਨ ਨਾਲ ਸਹਿਮਤ ਹਾਂ ਕਿ ਜੇ ਪੰਜਾਬ ਦੇ ਵਿੱਚ ਬਦਲਣਾ ਤਾਂ ਰਾਜਨੀਤੀ ਬਦਲਣੀ ਪਊਗੀ, ਇਸ ਲਈ ਆਗੂਆਂ ਨੂੰ ਸੋਚਣਾ ਚਾਹੀਦਾ। ਮੈਂ ਅੱਜ ਵੀ ਇਹੀ ਗੱਲ ਕਹਿਣਾ ਹੈ। ਬਾਕੀ ਅਸੀਂ ਹੁਣ ਜਦੋਂ ਮੂਹਰੇ ਹੀ ਲਾਤੇ, ਜਦੋਂ ਮੈਂ ਸਰਦਾਰ ਜੀ ਤੁਹਾਨੂੰ ਹੀ ਕਹਿਤਾ ਵੀ ਮੈਂ ਤੁਹਾਡੇ ਮਗਰ ਚੱਲੂੰਗਾ, ਤਾਂ ਫਿਰ ਮੈਨੂੰ ਬਾਰ-ਬਾਰ ਮੁੱਕਰਨਾ ਨਹੀਂ ਚਾਹੀਦਾ। ਜਦ ਤੁਸੀਂ ਮੂਹਰੇ ਲੱਗੇ ਹੋ, ਤੁਸੀਂ ਸਹੀ ਕਰ ਰਹੇ ਹੋ, ਹਾਂ ਅਸੀਂ ਤੁਹਾਨੂੰ ਗਲਤ ਨਹੀਂ ਕਰਨ ਦੇਣਾ, ਨਾ ਤੁਹਾਨੂੰ ਮੂਹਰੇ ਲੱਗੇ ਹੋ, ਅਸੀਂ ਤੁਹਾਡੇ ਮਗਰ ਜ਼ਰੂਰ ਹਾਂ, ਪਰ ਅਸੀਂ ਦੇਖ ਰਹੇ ਹਾਂ ਤੁਸੀਂ ਕੀ ਕਰ ਰਹੇ ਹੋ। ਅਸੀਂ ਇਹ ਵੀ ਨਹੀਂ ਵੀ ਤੁਹਾਨੂੰ ਗਲਤ ਕਰਨ, ਜੇ ਤੁਸੀਂ ਗਲਤ ਕਹੋਗੇ ਤੇ ਅਸੀਂ ਉਹਦੇ ਨਾਲ ਸਹਿਮਤ ਹੋ ਜਾਾਂਗੇ, ਕਦੇ ਵੀ ਨਹੀਂ। ਅਸੀਂ ਤੁਹਾਡੇ ਨਾਲ ਹਾਂ, ਡਟ ਕੇ ਖੜੇ ਹਾਂ, ਜਿੱਦਾਂ ਤੁਸੀਂ ਕਰੋਗੇ ਅਸੀਂ ਹਰ ਇੱਕ ਚੀਜ਼ ਦੇ ਵਿੱਚ ਸਾਥ ਦੇਵਾਂਗੇ, ਚਾਹੇ ਉਹ ਵੱਡਾ ਇਕੱਠ ਲੈ ਕੇ ਆਉਣਾ ਹੋਵੇ, ਚਾਹੇ ਕਿਤੇ ਜਾ ਕੇ ਸਾਨੂੰ ਬੋਲਣਾ ਪਵੇ, ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਟੈਸਟ ਕਰਨਾ ਪਵੇ, ਅਸੀਂ ਇਹਨਾਂ ਦੇ ਮਗਰ ਹਾਂ। ਵੱਡੇ ਇਕੱਠ ਦੀ ਗੱਲ ਤੁਸੀਂ ਕਰਦੇ ਹੋ, ਵੱਡੀ ਅਗਵਾਈ ਦੀ ਗੱਲ ਕਰਦੇ ਹੋ। 26 ਜਨਵਰੀ ਵਾਲਾ ਮਸਲਾ ਤੁਹਾਡੇ ਸਾਹਮਣੇ ਆ ਚੁੱਕਾ ਹੈ ਕਿ ਸਰਕਾਰਾਂ ਨੇ ਹਜ਼ਾਰਾਂ ਮੁੰਡਿਆਂ ਦੇ ਉੱਤੇ ਕੇਸ ਪਾ ਦਿੱਤੇ, ਅੱਜ ਵੀ ਮੁੰਡੇ ਚੁੱਕੇ ਜਾ ਰਹੇ ਨੇ, ਕੇਸ ਲਗਾਤਾਰ ਜਾਰੀ ਨੇ। ਤੁਹਾਨੂੰ ਲੱਗਦਾ ਪੰਜਾਬ ਦਾ ਯੂਥ ਇਸ ਮਸਲੇ ਤੋਂ ਡਰਦਾ ਹੈ, ਇਹੋ ਜਿਹੇ ਕੇਸਾਂ ਤੋਂ? ਨਹੀਂ ਜੀ, ਨਹੀਂ ਡਰਦਾ। ਜਿੰਨਾ ਯੂਥ ਖੜਾ ਸੀ, ਮਾਫ ਕਰੋ, ਤੁਸੀਂ ਦੇਖ ਹੀ ਰਹੇ ਹੋ ਜੀ, ਹੁਣ ਵੀ ਲੱਖਾ ਸਿਧਾਣਾ ਅੰਦਰ ਹੈ, ਇੱਕ ਦਿਨ ਛੱਡ ਕੇ ਇੱਥੇ ਪੇਸ਼ੀ ਹੁੰਦੀ ਹੈ, ਆਉਣਾ ਪੈਂਦਾ, ਫਿਰ ਵੀ ਆਉਂਦੇ ਹੀ ਆ, ਚੜ੍ਹਦੀ ਕਲਾ 'ਚ। ਦੇਖੋ ਇਹ ਨਾ ਇੱਕ ਹੁੰਦਾ ਹੈ ਜਦੋਂ ਲੜਾਈਆਂ ਲੜੀਆਂ ਜਾਂਦੀਆਂ ਨੇ ਤਾਂ ਇਹ ਅਜਿਹੇ ਦਿਨ ਝੱਲਣੇ ਪੈਂਦੇ ਨੇ। ਤੁਸੀਂ ਇਤਿਹਾਸ ਲੈ ਲਓ, ਵਰਲਡ ਵਾਰ ਤੋਂ ਲੈ ਕੇ ਕੋਈ ਵੀ ਜੰਗ ਲੈ ਲਓ ਤੁਸੀਂ, ਉਹਦੇ ਜਿਹੜੇ ਨਤੀਜੇ ਨੇ, ਨੈਗੇਟਿਵ ਨਤੀਜੇ ਨੇ, ਜਾਂ ਜੇਲਾਂ ਠਾਣੇ, ਇਹ ਪਹਿਲਾਂ ਸੋਚ ਕੇ ਆਉਣਾ ਪੈਂਦਾ ਯਾਰ ਅਸੀਂ ਆ ਰਾਹ 'ਤੇ ਚੱਲੇ ਹਾਂ ਤੇ ਇਹ ਸਾਡੇ ਨਾਲ ਹੋਣਾ ਹੀ ਹੋਣਾ ਹੈ। ਸੋ ਇਸ ਲਈ ਡਰ ਡੁਰ ਨਹੀਂ ਹੈ ਮਨ 'ਚ ਵੀ ਯਾਰ ਅੰਦਰ ਕਰ ਦੇਣਗੇ, ਨਹੀਂ। ਇਹ ਹੈ ਕਿ ਜਿੱਤਣਾ ਕਿੱਦਾਂ ਹੈ, ਜਿੱਤ ਦਿਖ ਰਹੀ ਹੈ ਮੂਹਰੇ, ਨਿਸ਼ਾਨਾ ਇੱਕ ਹੈ, ਜਿੱਦਾਂ ਮੱਛੀ ਦੀ ਅੱਖ ਦੇ ਵਿੱਚ ਤੀਰ ਲਾਉਣਾ, ਸਾਡਾ ਉਹ ਨਿਸ਼ਾਨਾ ਜਿੱਤ ਹੈ। ਉਹ ਕਿਸ ਤਰੀਕੇ ਜਿੱਤਣਾ ਹੈ, ਅਸੀਂ ਕਿੱਦਾਂ ਆਪਦੇ ਪੰਜਾਬ ਦੀ ਲੜਾਈ ਜਿੱਤਣੀ ਹੈ, ਅਸੀਂ ਕਿੱਦਾਂ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਰੀਬਿਲਡ ਕਰਕੇ ਦੁਬਾਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ, ਇਹ ਬੜੀਆਂ ਲੰਬੀਆਂ ਗੱਲਾਂ ਨੇ, ਬੜੀ ਲੰਬੀ ਬਹਿਸ ਦਾ ਮੁੱਦਾ ਹੈ। ਸੋ ਸਮਾਂ ਆਉਣ ਤੇ ਸਾਰਾ ਕੁਝ ਕੀਤਾ ਜਾਊਗਾ। ਪਹਿਲਾਂ ਉਹ ਬਾਜ ਵਾਲੀ ਅੱਖ ਸਾਡੀ, ਉਹ ਮੱਛੀ ਦੀ ਅੱਖ ਸਾਨੂੰ ਦਿਖ ਰਹੀ ਹੈ, ਉਹ ਤੀਰ ਹੈ, ਉਹ ਸਾਡੀ ਜਿੱਤ ਹੈ। ਕਿਸਾਨ ਅੰਦੋਲਨ ਦੀ ਅਸੀਂ ਕਿਵੇਂ ਜਿੱਤਣਾ, ਇਹ ਜਿੱਤਿਆ ਗਿਆ, ਫਿਰ ਦੈਨ ਉਸ ਤੋਂ ਬਾਅਦ ਅੱਗੇ ਦੇਖਾਂਗੇ। ਜੰਗ ਜਾਰੀ ਰਹੇਗੀ? ਬਿਲਕੁਲ ਜਾਰੀ ਹੈ ਜੀ, ਬਿਲਕੁਲ। 1% ਵੀ, ਮੈਂ ਤੁਹਾਨੂੰ ਕਹਿਣਾ 1% ਦਾ 10ਵਾਂ ਹਿੱਸਾ ਵੀ ਅਸੀਂ ਪਿੱਛੇ ਹਟਣ ਵਾਲੇ ਨਹੀਂ, ਜਾਂ ਭੱਜਣ ਵਾਲੇ ਨਹੀਂ, ਜਾਂ ਐ ਨਹੀਂ ਵੀ ਹਾਂ ਇਹ ਅੰਦਰ ਕਰਕੇ ਹੁਣ ਦੁਬਾਰਾ ਸਾਨੂੰ ਐ ਭਜਾ ਦੇਣਗੇ ਜਾਂ ਕੋਈ ਨੈਗੇਟਿਵਿਟੀ ਫੈਲਾਉਣਗੇ। ਅਸੀਂ ਇਹਨਾਂ ਦੀਆਂ ਗੱਲਾਂ 'ਚ ਆਉਣ ਵਾਲੇ ਨਹੀਂ ਬਾਈ ਜੀ। ਅਸੀਂ ਅੰਦੋਲਨ ਜਿੱਤਾਂਗੇ, ਹਰ ਹਾਲ ਦੇ ਵਿੱਚ ਜਿੱਤਾਂਗੇ। ਬਿਲਕੁਲ ਸੰਗਤ ਜੀ, ਚੜ੍ਹਦੀ ਕਲਾ ਦਾ ਸੁਨੇਹਾ ਦਿੰਦੇ ਸਾਡੇ ਵੀਰ ਨੌਜਵਾਨੀ, ਮਾਫ ਕਰਨਾ, ਜਿਨ੍ਹਾਂ ਨੂੰ ਨਸ਼ੇ ਦੀ ਗਰਕ ਦੇ ਅੰਦਰ ਬਰਬਾਦ ਹੁੰਦੀ ਜਵਾਨੀ ਕਹਿ ਕੇ ਨਿਵਾਜਿਆ ਜਾਂਦਾ ਸੀ, ਮਗਰ ਕਿਸਾਨ ਅੰਦੋਲਨ ਨੇ ਉਸ ਪੰਜਾਬ ਦੀ ਨੌਜਵਾਨੀ ਨੂੰ ਹਿੱਕ ਤਾਣ ਕੇ ਫਿਰ ਸਰਕਾਰ ਦੇ ਮੂਹਰੇ ਖੜਤਾ ਹੈ ਕਿ ਅਸੀਂ ਆਪਣਾ ਹੱਕ ਲੈ ਕੇ ਟਰਨਾ। ਸਾਡੇ ਨਾਲ ਹੋਰ ਵੀਰ ਜੁੜ ਚੁੱਕੇ ਨੇ, ਆਪਾਂ ਵੀਰਾਂ ਨਾਲ ਬੇਨਤੀ ਕਰਨੇ ਆ। ਗੱਲ ਦੀ ਸ਼ੁਰੂਆਤ ਫਤਿਹ ਤੋਂ ਕਰਨਾ। ਵੀਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੇ ਆਪਣਾ ਨਾਂ ਦੱਸੋ ਤੇ ਕਿੱਥੋਂ ਆਏ? ਰਾਜ ਸਿੰਘ ਖਾਲਸਾ ਜੀ, ਡਿਸਟ੍ਰਿਕਟ ਸੰਗਰੂਰ। ਸੰਗਰੂਰ। ਵੀਰ ਮੇਰੇ ਸਵਾਲ ਜੋ ਸਾਡੇ ਇੱਕ ਦੂਜੇ ਵੀਰ ਨਾਲ ਸਾਨੂੰ ਉਹੀ ਸਵਾਲ ਤੁਹਾਡੇ ਤੋਂ ਹੈ। ਕਿਸਾਨ ਮੋਰਚੇ ਦੀ ਅੱਜ ਕੱਲ੍ਹ ਯੂਥ ਦੀ ਗੱਲ ਕੀਤੀ ਜਾਂਦੀ ਹੈ, ਗਿਣਤੀ ਘਟ ਜਾਂਦੀ ਹੈਗੀ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਗਿਣਤੀਆਂ ਦੇ ਨਾਲ ਮੋਰਚੇ ਦੀ ਜੰਗ ਦੇ ਉੱਤੇ ਅਸਰ ਪਏਗਾ? ਨਹੀਂ ਬਾਈ ਜੀ, ਕਦੇ ਵੀ ਗਿਣਤੀਆਂ ਦੇ ਨਾਲ ਮੋਰਚਿਆਂ ਨੂੰ ਫਰਕ ਨਹੀਂ ਪੈਂਦਾ, ਕਿਉਂਕਿ ਅਸੀਂ ਤਾਂ ਉਹ ਕੌਮ ਦੇ ਵਿੱਚੋਂ ਜਿਹੜੇ ਸਾਡੇ 40 ਸਿੰਘ ਲੱਖਾਂ ਦੇ ਨਾਲ ਲੜੇ ਨੇ। ਕੰਮ ਕਰਕੇ ਝੋਨੇ ਦੀ ਰੁੱਤ ਸੀ, ਬਾਈ ਸੁੱਖ ਨੇ ਦੱਸਿਆ ਵੀ ਉਹ ਲਾਉਣ ਗਏ ਹੋਏ ਸੀ, ਦੁਬਾਰੇ ਫੇਰ ਉਸੇ ਤਰ੍ਹਾਂ ਕਾਫਲੇ ਪੰਜਾਬ ਦੇ ਵਿੱਚੋਂ ਆਉਣੇ ਸਟਾਰਟ ਹੋ ਗਏ ਨੇ, ਤੇ ਕੋਈ ਸਿੰਘੂ ਬਾਰਡਰ ਤੇ, ਕੋਈ ਟਿੱਕਰੀ ਬਾਰਡਰ ਤੇ, ਗਾਜੀਪੁਰ, ਸਾਰੇ ਕਿਤੇ ਜਾ ਰਹੇ ਨੇ। ਪਹਿਲਾਂ ਵਰਗਾ ਮਾਹੌਲ ਥੋੜੇ ਕੁ ਦਿਨਾਂ ਦੇ ਵਿੱਚ ਦੁਬਾਰੇ ਬਣਨ ਜਾ ਰਿਹਾ ਹੈ। ਅਗਰ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰ ਲਈਏ ਕਿ ਜਿਵੇਂ ਤੁਸੀਂ ਦੱਸਿਆ ਹੈਗਾ, ਚੜੂਨੀ ਸਾਹਿਬ ਜੀ ਥੋੜੇ ਦਿਨ ਪਹਿਲੇ ਇੱਕ ਬੜਾ ਵੱਡਾ ਮੋਰਚਾ ਲੈ ਕੇ ਆਏ ਨੇ, ਲੀਡਰ ਦੀ ਅਗਵਾਈ ਯੂਥ ਨੂੰ ਮੰਨੀਏ ਕਿ ਆਗੂਆਂ ਨੂੰ ਮੰਨੀਏ? ਨਹੀਂ, ਪਹਿਲਾਂ ਸਾਡੇ ਆਗੂ ਨੇ, ਅਸੀਂ ਪਹਿਲਾਂ ਵੀ ਮਤਲਬ ਆਗੂਆਂ ਨੂੰ ਮੰਨਦੇ ਰਹੇ ਹਾਂ। ਦੇਖੋ ਆਗੂ ਕੀ ਕਰਦੇ ਨੇ ਉਹਨਾਂ ਦਾ ਡਿਪੈਂਡ ਕਰਦਾ ਹੈ, ਪਰ ਜਿਹੜਾ ਯੂਥ ਹੈ ਉਹ ਪਹਿਲਾਂ ਆਗੂਆਂ ਨੂੰ ਮੰਨ ਚੁੱਕਿਆ ਵੀ ਜਿਵੇਂ ਤੁਸੀਂ ਕਰੋਗੇ ਅਸੀਂ ਤੁਹਾਡੇ ਪਿੱਛੇ ਹਾਂ, ਪਰ ਕੰਮ ਸਾਰਾ ਸਹੀ ਹੋਣਾ ਚਾਹੀਦਾ। ਪਹਿਲਾਂ ਯੂਥ ਜਿੱਥੇ ਸਾਡੇ ਆਗੂ ਸੀ ਅਸੀਂ ਉੱਥੇ ਬਾਤ ਚੱਕਦੇ ਰਹੇ ਹਾਂ। ਦੇਖੋ ਇਹ ਸਾਡੀ ਜਾਗਦੀ ਜ਼ਮੀਰ ਦਾ ਸਨੇਹ ਹੈ ਵੀ ਜਿੱਥੇ ਕੋਈ ਗਲਤ ਕਰੂਗਾ ਅਸੀਂ ਅੰਨ੍ਹੇਵਾਹ ਇਲਾਕੇ ਦਾ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ, ਹਨਾ। ਅਸੀਂ ਸਾਥ ਤਾਂ ਦੇਵਾਂਗੇ ਜੇ ਤੁਸੀਂ ਸਹੀ ਚੱਲੋਗੇ, ਸਰਕਾਰਾਂ ਨਾਲ ਟੱਕਰ ਲਾਓਗੇ, ਸਰਕਾਰਾਂ ਦੇ ਖਿਲਾਫ ਬੋਲੋਗੇ ਤੇ ਇਹ ਕਾਲੇ ਕਾਨੂੰਨਾਂ ਦੀ ਗੱਲ ਕਰੋਗੇ। ਤੇ ਮੇਨ ਸਾਡੇ ਆਗੂ ਨੇ ਤੇ ਅਸੀਂ ਉਹਨਾਂ ਦੇ ਪਿੱਛੇ ਹਾਂ, ਤੇ ਜਿੱਥੇ ਸਾਨੂੰ ਝੁਕਣਗੇ ਅਸੀਂ ਝੁਕਣ ਨੂੰ ਤਿਆਰ ਹਾਂ ਜੀ। ਬਿਲਕੁਲ ਸੰਗਤ ਜੀ, ਸਾਡੇ ਭਰਾਵਾਂ ਨੇ ਗੱਲ ਕਲੀਅਰ ਕਰਤੀ ਹੈ ਤੁਹਾਡੇ ਸਾਹਮਣੇ ਕਿ ਜਿੱਥੇ ਵੀ ਸਾਡੇ ਆਗੂ ਸਾਨੂੰ ਚੰਗੇ ਰਾਹ ਪਾਣਗੇ ਅਸੀਂ ਹਾਜ਼ਰ ਹਾਂ, ਮਗਰ ਉਹਨਾਂ ਦੇ ਫੈਸਲੇ ਦੇ ਉੱਤੇ ਵੀ ਕਿੰਤੂ ਪਰੰਤੂ ਹੋ ਸਕਦੀ ਹੈ, ਕਿਉਂਕਿ ਉਹ ਫੈਸਲੇ ਅਗਰ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਦੇ ਲਈ ਨੇ ਤੇ ਯੂਥ ਦਾ ਸਿਰ ਵੀ ਹਾਜ਼ਰ ਹੈ। ਬਰਸਾਤ ਵੀ ਹੋ ਰਹੀ ਹੈ, ਆਪਾਂ ਲੱਖੇ ਭਾਈ ਦਾ ਇੰਟਰਵਿਊ ਕਰਨਾ, ਮੈਂ ਵੀਰ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਅੱਗੇ ਆ ਜਾਣ ਤੇ ਆਪਾਂ ਵੀਰ ਦੀ ਗੱਲ ਦੀ ਸ਼ੁਰੂਆਤ ਫਤਿਹ ਤੋਂ ਕਰਨੇ। ਵੀਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੇ ਆਪਣੀ ਡਿਟੇਲ ਦਿਓ। ਮੈਂ ਐਡਵੋਕੇਟ ਅਜੀਤਪਾਲ ਸਿੰਘ ਮੰਡੇਰ, ਕਨਵੀਨਰ ਹਾਂ ਜੀ ਕਿਸਾਨ ਲਾਇਰਜ਼ ਫੋਰਮ ਦਾ। 26 ਤੋਂ ਬਾਅਦ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਦੇ ਸਾਰੇ ਜਿਹੜੇ ਹੈਗੇ ਆ ਤਾਲਮੇਲ ਕਰਕੇ ਅਸੀਂ ਜ਼ਮਾਨਤਾਂ ਕਰਵਾਈਆਂ,
ਦਿੱਲੀ ਦੀ ਕਮੇਟੀ ਰਾਹੀਂ ਜਿਹੜੀਆਂ ਹੈਗੇ ਵਕੀਲ ਸਾਹਿਬਾਂ ਤੋਂ ਕਿਸੇ ਤੋਂ ਵੀ ਇੱਕ ਪੈਸਾ ਨਾ ਲਿਆ, ਨਾ ਕਿਸੇ ਦਾ ਪੈਸਾ ਖਰਚਾ ਹੋਇਆ। ਅਗਰ ਅਸੀਂ ਮੈਂ ਮਾਫੀ ਚਾਹੁੰਦਾ, ਮੈਂ ਤੁਹਾਨੂੰ ਵਿਚਕਾਰ ਰੋਕ ਰਿਹਾ ਹੈਗਾ। ਜ਼ਮਾਨਤਾਂ ਦੇ ਉੱਤੇ ਵੀ ਰੱਜ ਕੇ ਰਾਜਨੀਤੀ ਹੋਈ ਹੈ ਦਿੱਲੀ। ਸਿਰਸਾ ਸਾਹਿਬ ਕਹਿੰਦੇ ਆ ਮੈਂ ਕਰਾਈਆਂ, ਅਕਾਲੀ ਦਲ ਅੰਮ੍ਰਿਤਸਰ ਮਾਨ ਦੇ ਕੁਝ ਲੀਡਰ ਦਾ ਕਹਿਣਾ ਕਿ ਕੁਝ ਜ਼ਮਾਨਤਾਂ ਉਹਨਾਂ ਨੇ ਵੀ ਕਰਾਈਆਂ। ਮੋਰਚੇ ਦੀ ਲੜਾਈ ਛੱਡ ਕੇ ਕਿੱਥੇ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਚੌਧਰ ਦੀ ਲੜਾਈ ਇਸੀ ਮੋਰਚੇ ਦੇ ਉੱਤੇ ਸ਼ੁਰੂ ਹੋ ਗਈ ਕਿ ਜ਼ਮਾਨਤ ਮੈਂ ਕਰਾਈ। ਕਿਸਾਨੀ ਮੁੱਦਾ ਪਿੱਛੇ ਰਹਿ ਗਿਆ, ਜ਼ਮਾਨਤਾਂ ਦਾ ਕ੍ਰੈਡਿਟ ਲੈਣਾ ਵੱਡਾ ਹੋ ਗਿਆ। ਕੀ ਕਹੋਗੇ? ਦੇਖੋ, ਜਿਹੜੇ ਜ਼ਮਾਨਤਾਂ ਕਰਾਈਆਂ ਸਾਰੇ ਵਕੀਲ ਸਾਹਿਬਾਨਾਂ ਨੇ ਕਰਾਈਆਂ, ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਹੈ, ਚਾਹੇ ਕੋਈ ਹੋਰ ਕਿਸੇ ਸੰਸਥਾ ਦੇ ਜਾਂ ਕਿਸੇ ਦਲ ਖਾਲਸਾ ਦੇ ਜਾਂ ਯੂਨਾਈਟਿਡ ਸਿੰਘ ਦੇ ਵੀ ਕੋਈ ਵਕੀਲ ਹੈਗੇ। ਜਿਹੜੇ ਜ਼ਮਾਨਤਾਂ ਕਰਾਈਆਂ ਸਾਰੀਆਂ ਵਕੀਲਾਂ ਨੇ ਕਰਾਈਆਂ ਤੇ ਵਕੀਲਾਂ ਰਾਹੀਂ ਸਾਰੇ ਬੰਦੇ ਅੱਜ 170 ਦੇ ਕਰੀਬ ਸਾਰੇ ਬਾਹਰ ਹੈ। ਇੱਕ ਵੀ ਬੰਦਾ ਜੇਲ੍ਹਾਂ ਦੇ ਵਿੱਚ ਨਹੀਂ ਹੈਗਾ। 110 ਦੇ ਕਰੀਬ ਜਿਹੜੇ ਹੈਗੇ ਆ ਐਂਟੀਸਪੇਟਰੀ ਬੇਲਾਂ ਹੋਈਆਂ। ਇਹ ਜਿਹੜਾ ਪੈਨਲ ਹੈਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਇਆ ਸੀਗਾ, ਉਹ ਪੈਨਲ ਵੀ ਆਦਾ ਕੰਮ ਕਰ ਰਿਹਾ ਹੈ। ਪੰਜਾਬ ਵਾਲੇ ਜਿਹੜੇ ਵਕੀਲ ਹੈਗੇ ਉਹਨਾਂ ਦਾ ਪੈਨਲ ਵੀ ਉਹ ਵੀ ਚੱਲ ਰਿਹਾ ਹੈ, ਸਾਂਝੇ ਤੌਰ ਤੇ ਕੰਮ ਚੱਲ ਰਿਹਾ। ਕੋਈ ਕਿਸੇ ਦੇ ਉਲਟ ਨਹੀਂ, ਕੋਈ ਕਿਸੇ ਦੇ, ਸਾਰੇ ਜਣੇ ਇਕੱਠੇ ਹੋ ਕੇ ਕੰਮ ਕਰ ਰਹੇ ਹੈ। 26 ਜਨਵਰੀ ਵਾਲੇ ਕੇਸ ਚੱਲ ਰਹੇ ਨੇ, ਉਹ ਵੀ ਇਹੋ ਪੈਨਲ ਹੀ ਸੰਭਾਲ ਇਹ ਪੈਨਲ ਸੰਭਾਲ ਰਿਹਾ। ਇਹ ਸਾਰੇ ਕੇਸਾਂ ਦੀਆਂ ਉਸੇ ਕੇਸ ਦੇ ਸੰਬੰਧ ਵਿੱਚ ਅੱਜ ਲੱਖੇ ਸਿਧਾਣੇ ਨਾਲ ਆਏ ਆ। ਉਹਨਾਂ ਦੇ ਕੇਸ ਬਾਰੇ ਅਗਰ ਮੈਂ ਡਿਟੇਲ ਲੈਣਾ ਚਾਹਾਂ ਤੇ ਕੀ ਹੁਣ ਗਵਰਨਮੈਂਟ ਕੀ ਚਾਹੁੰਦੀ ਹੈਗੀ ਲੱਖੇ ਭਾਈ ਤੋਂ? ਕੀ ਸੁਣਵਾਈ ਚਾਹੁੰਦੀ ਹੈ? ਕਿਉਂ ਤਰੀਕਾ ਪੈ ਰਹੀਆਂ ਹਰ ਇੱਕ ਦਿਨ ਛੱਡ ਕੇ? ਜਿਵੇਂ ਦੱਸਿਆ ਗਿਆ ਹੈਗਾ ਕਿ ਵਾਰ-ਵਾਰ ਉਹਨਾਂ ਨੂੰ ਬੁਲਾਇਆ ਜਾ ਰਿਹਾ, ਸਰਕਾਰ ਦੀ ਕੀ ਮਨਸ਼ਾ ਲੱਗਦੀ ਹੈ? ਦੇਖੋ, ਲੱਖੇ ਤੇ 2 FIRਾਂ ਹੈਗੀਆਂ, ਲੱਖੇ ਸਿਧਾਣੇ ਤੇ ਇੱਕ FIR ਨੰਬਰ 39 ਹੈਗੀ ਹੈ। ਜਿਹੜਾ ਥਾਣਾ ਹੈਗਾ ਸਮਾਇਪੁਰ ਬਾਦਲੀ ਵਾਲਾ, ਉਹਦੇ ਵਿੱਚ ਤੇ 1 ਲੱਖ ਰੁਪਏ ਦਾ ਇਨਾਮ ਹੈ ਰੱਖਿਆ ਸੀਗਾ। ਤੇ ਇੱਕ ਦੂਜੀ ਹੈਗੀ ਹੈ 96 ਨੰਬਰ FIR ਥਾਣਾ ਕੋਤਵਾਲੀ ਦਰਿਆਗੰਜ ਵਾਲੀ, ਜਿਹਦੇ ਅੱਗੇ ਅੱਜ ਖੜੇ ਆ ਇਨਵੈਸਟੀਗੇਸ਼ਨ 'ਚ। ਇਹ ਹੈਗੀ ਹੈ ਜਿਹੜੀ ਲਾਲ ਕਿਲੇ ਦੀ ਘਟਨਾ ਵਾਲੀ। ਦੋਨਾਂ ਦੇ ਵਿੱਚ ਇਹਨਾਂ ਨੂੰ ਇੰਟਰਮ ਬੇਲ ਮਿਲੀ ਹੋਈ ਹੈ, ਪ੍ਰੋਟੈਕਸ਼ਨ ਮਿਲੀ ਹੋਈ ਹੈ, ਪੁਲਿਸ ਫੜ ਨਹੀਂ ਸਕਦੀ। 4 ਵਾਰੀ ਅਸੀਂ ਜਿਹੜੇ ਹੈਗੇ ਆ 39 ਨੰਬਰ FIR ਦੇ ਵਿੱਚ ਦੂਜੀ ਕ੍ਰਾਈਮ ਬ੍ਰਾਂਚ ਦੇ ਵਿੱਚ ਆ ਚੁੱਕੇ ਆ। ਉਹਨਾਂ ਦੀ ਇਨਵੈਸਟੀਗੇਸ਼ਨ ਲਗਭਗ ਕੰਪਲੀਟ ਹੋ ਗਈ। ਜਿਹੜਾ ਉਹਨਾਂ ਦੀ ਡੇਟ ਹੈਗੀ ਹੈ ਹੁਣ 19 ਤਰੀਕ ਹੈਗੀ ਹੈ। ਉਸ ਤੋਂ ਬਾਅਦ 20 ਤਰੀਕ ਇਹਨਾਂ ਦੀ ਲੱਗੀ ਹੈਗੀ ਹੈ ਆਹ ਲਾਲ ਕਿਲੇ ਵਾਲੀ। ਇਹਦੀ ਅੱਜ ਚੌਥਾ ਗੇੜਾ ਹੀ ਇਹਦਾ ਹੈਗਾ। ਇਹਦੀ ਵੀ ਲੱਗਦਾ ਸਾਨੂੰ ਉਮੀਦ ਹੈ ਵੀ ਅੱਜ ਕੰਪਲੀਟ ਹੋ ਜਾਊਗੀ। ਇੱਕ ਸਵਾਲ ਮੈਂ ਬੜਾ ਸਿੱਧਾ ਪੁੱਛਾਂਗਾ ਕਿ ਲੱਖਾ ਬਾਈ ਦਾ ਆਪਾਂ ਇੰਟਰਵਿਊ ਕਰਨਾ, ਸਵਾਲ ਉਹਨਾਂ ਤੋਂ ਹੀ ਪੁੱਛਣਾ, ਮਗਰ ਤੁਹਾਡੇ ਤੋਂ ਤੁਹਾਨੂੰ ਲੱਗਦਾ ਨਹੀਂ ਕਿ ਲੱਖਾ ਬਾਈ ਜਾਂ ਦੀਪ ਸਿੱਧੂ ਦੀ ਗੱਲ ਕਰ ਲਈ ਹੈ, ਜਿਹੜੇ ਮਸ਼ਹੂਰ ਚਿਹਰੇ ਨੇ, ਇੱਕ ਦਿੱਖ ਹੈਗੀ ਹੈ ਨੌਜਵਾਨੀ ਦੀ, ਉਹਨਾਂ ਨੂੰ ਜਾਣਬੁੱਝ ਕੇ ਹਰਾਸ ਕੀਤਾ ਜਾ ਰਿਹਾ ਹੈਗਾ ਕਿ ਕਿਸਾਨ ਮੋਰਚੇ ਤੋਂ ਟੁੱਟ ਜਾਣ? ਮਾਫ ਕਰਨਾ, ਗੈਂਗਸਟਰ ਦਾ ਟੈਗ ਲੱਗਦਾ ਜ਼ਰੂਰ ਹੈਗਾ, ਮਗਰ ਜਦੋਂ ਅਪਰਾਧ ਦੀ ਗੱਲ ਆਉਂਦੀ ਹੈ, ਗੈਂਗਸਟਰ ਦੀ ਗੱਲ ਆਉਂਦੀ ਹੈ, ਉਸ ਵੇਲੇ ਤੇ ਸਰਕਾਰਾਂ ਕਿਤੇ ਨਾ ਕਿਤੇ ਮਿਲਗੋਬਾ ਹੋ ਜਾਂਦੀਆਂ ਨੇ ਇਹ ਜੋ ਫੈਸਲਿਆਂ ਦੇ ਉੱਤੇ। ਮਗਰ ਜਦੋਂ ਅਣਖ ਦੀ ਗੱਲ ਆਉਂਦੀ ਹੈ, ਕਿਸਾਨ ਮੋਰਚੇ ਦੀ ਗੱਲ ਆਉਂਦੀ ਹੈ, ਪੰਥ ਦੀ ਗੱਲ ਆਉਂਦੀ ਹੈ, ਤਾਂ ਚਿਹਰੇ ਚੁਬਣੇ ਸ਼ੁਰੂ ਹੋ ਜਾਂਦੇ ਸਰਕਾਰ ਨੂੰ। ਕਿੱਥੇ ਇਹੋ ਰੰਜਿਸ਼ ਤੇ ਨਹੀਂ ਹੈਗੀ ਲੱਖਾ ਬਾਈ ਨੂੰ ਵਾਰ-ਵਾਰ ਤੰਗ ਕਰਨ? ਬਿਲਕੁਲ ਜੀ, ਬਿਲਕੁਲ। ਸਰਕਾਰ ਦੀ 100% ਇਹ ਮਨਸਾ ਇਹੀ ਹੈ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਨਖੇੜੀਏ ਕਿਸਾਨਾਂ ਨੂੰ, ਤੇ ਇਹਨਾਂ ਦਾ ਜਿਹੜਾ ਕੋਈ ਵੀਕ ਪੁਆਇੰਟ ਹੈਗਾ ਉਹਨੂੰ ਉਜਾਗਰ ਕਰੀਏ। ਲੋਕਾਂ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਇਮੇਜ ਬਣੀ ਹੈਗੀ, ਇਮੇਜ ਨੂੰ ਅਸੀਂ ਡਾਊਨਫਾਲ ਕਰੀਏ। ਕੀ ਸਵਾਲ ਪੁੱਛਦੇ? ਸਵਾਲ ਉਹ ਲਗਾਤਾਰ ਇਹ ਪੁੱਛਦੇ ਆ, ਕੌਣ ਲੈ ਕੇ ਆਇਆ, ਕਿਹਦੇ ਨਾਲ ਤਾਲਮੇਲ ਸੀ, ਕਿਹੜੇ ਸੀਗੇ ਨਾਲ, ਕਿਵੇਂ ਆਏ। ਇਹਨਾਂ ਦੇ ਤਾਂ ਉਹੀ ਜਵਾਬ ਹੁੰਦੇ ਹੈਗੇ ਵੀ ਜਿੱਧਰ ਨੂੰ ਭੀੜ ਆਈ ਅਸੀਂ ਆਏਗੇ। ਉਹੀ ਸਵਾਲ ਵਾਰ-ਵਾਰ ਰੋਜ਼ ਵਾਰ-ਵਾਰ ਹਰ ਵਾਰ ਉਹੀ ਸਵਾਲ, ਉਹੀ ਜਵਾਬ। ਸੰਗਤ ਜੀ, ਜਿਸ ਤਰੀਕੇ ਦੇ ਨਾਲ ਸਾਡੇ ਐਡਵੋਕੇਟ ਸਾਹਿਬ ਨੇ ਗੱਲ ਕਲੀਅਰ ਕਰ ਦਿੱਤੀ ਹੈਗੀ ਹੈ, ਸੱਚਾਈ ਇਹੀ ਹੈਗੀ ਕਿ ਜਿਹੜੇ ਚਿਹਰੇ ਨੌਜਵਾਨੀ ਦੇ ਅੰਦਰ ਇੱਕ ਹੀਰੋ ਦੇ ਤੌਰ ਦੇ ਉੱਤੇ ਉੱਭਰ ਚੁੱਕੇ ਨੇ, ਚਾਹੇ ਆਪਾਂ ਲੱਖਾ ਵੀਰ ਦੀ ਗੱਲ ਕਰ ਲਈਏ, ਦੀਪ ਸਿੱਧੂ ਦੀ ਗੱਲ ਕਰ ਲਈਏ, ਜਾਂ ਹੋਰ ਐਸੇ ਨੌਜਵਾਨ ਆਗੂ ਜਿਨ੍ਹਾਂ ਦੇ ਨਾਮ ਮਸ਼ਹੂਰ ਨਹੀਂ ਨੇ, ਮਗਰ ਨੌਜਵਾਨ ਉਸ ਭਰਾਵਾਂ ਦੇ ਪਿੱਛੇ ਚੱਲਦੇ ਨੇ। ਕਿਤੇ ਨਾ ਕਿਤੇ ਸਰਕਾਰੀ ਮਨਸ਼ਾ ਹੈਗੀ ਹੈ ਕਿ ਉਨ ਚਿਹਰਿਆਂ ਨੂੰ ਤੋੜਿਆ ਜਾਏ ਕਿਸਾਨ ਮੋਰਚੇ ਤੋਂ, ਤੇ ਜਿਹੜਾ ਯੂਥ ਅੱਜ ਮੋਰਚੇ ਦੇ ਅੰਦਰ ਸਿਰ ਧਰਦੀ ਬਾਜੀ ਲਾ ਕੇ ਖਲੋਤਾ ਹੈਗਾ, ਉਹ ਯੂਥ ਟੁੱਟ ਜਾਵੇ ਮੋਰਚੇ ਤੋਂ। ਲੱਖਾ ਬਾਈ ਹੁਣੇ ਥੋੜੀ ਦੇਰ ਦੇ ਵਿਚਕਾਰ ਬਾਹਰ ਆਉਣ ਵਾਲੇ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਤੇ ਸਭ ਤੋਂ ਅਖੀਰ ਦੇ ਅੰਦਰ TV 84 ਦੇ ਥਰੂ, ਅਮਰੀਕਾ ਦੇ ਥਰੂ, ਪੂਰੇ ਵਰਲਡ ਦੇ ਅੰਦਰ ਸਾਡੇ ਵੀਰਾਂ ਦਾ ਮੈਸੇਜ ਆਣਾ, ਬਾਹਰ ਬੈਠੇ ਸਿੱਖਾਂ ਨੂੰ, ਬਾਹਰ ਬੈਠੇ ਪੰਜਾਬੀਆਂ ਨੂੰ, ਜਿਹੜੇ ਕਿਸਾਨਾਂ ਦੇ ਸਪੋਰਟਰ ਵੀ ਨੇ, ਸਾਡੇ ਹਿੰਦੂ ਵੀਰ ਵੀ ਨੇ, ਮੁਸਲਮਾਨ ਵੀਰ ਨੇ। ਕੀ ਮੈਸੇਜ ਦੇਣਾ ਚਾਹੋਗੇ ਕਿਸਾਨ ਮੋਰਚੇ ਵੱਲੋਂ? ਮੈਸੇਜ ਇਹ ਹੈ ਜੀ, ਪਹਿਲਾ ਤਾਂ ਇਹ ਹੈਗਾ ਵੀ ਜਿਹੜੇ ਕਿਸਾਨਾਂ ਨੂੰ ਜਾਂ ਕਹਿ ਰਹੇ ਹੋ ਵੀ ਸੰਘਰਸ਼ ਡਾਊਨ ਹੋ ਗਿਆ, ਉਹ ਬਿਲਕੁਲ ਗਲਤ ਅਫਵਾਹ ਹੈ। ਸੰਘਰਸ਼ ਪਹਿਲਾਂ ਵੀ ਉੱਪਰ ਨੂੰ ਸੀ, ਹੁਣ ਉਦੋਂ ਵੀ ਜ਼ਿਆਦਾ ਉੱਪਰ ਨੂੰ ਹੈ। ਕਾਰਨ ਕਈ ਵਾਰੀ ਖੜੋਤ ਆ ਗਈ ਸੀਗੀ ਝੋਨਾ ਲੱਗਣ ਕਰਕੇ। ਅੱਜ ਅਸੀਂ ਲੰਘ ਕੇ ਆਏ ਹਾਂ ਤਾਂ ਉੱਥੇ ਜਿਹੜੇ ਬੈਨਰ ਲੱਗਦੇ ਸੀ, ਉਹ ਨੌਜਵਾਨਾਂ ਦੇ ਬੈਨਰ ਲਾ ਰਹੇ ਸੀਗੇ, ਜਿਹੜੇ ਸੀਗਾ ਵੀ ਇਨਸਾਨ ਦਾ ਸਰੀਰ ਦੀ ਮਰ ਜਾਣਾ ਮੌਤ ਨਹੀਂ, ਜ਼ਮੀਰ ਦੀ ਮਰ ਜਾਣਾ ਮੌਤ ਆ। ਉਹ ਬੈਨਰ ਅੱਜ 4-5 ਨਵੇਂ ਲੱਗ ਰਹੇ ਸੀਗੇ। ਇਸ ਕਰਕੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸੈਕੰਡਲੀ ਜਿਹੜੇ ਕਹਿੰਦੇ ਨੌਜਵਾਨਾਂ ਨੂੰ ਜਿਹੜਾ ਪੁਲਿਸ ਤੋੜ ਰਹੀ ਹੈ ਜਾਂ ਮਾਨਸਿਕ ਤੌਰ ਤੇ ਤੰਗ ਕਰ ਰਹੀ ਹੈ, ਉਹ ਸਾਰੇ ਚੜ੍ਹਦੀ ਕਲਾ 'ਚ ਹੈ। ਅੱਜ 4 ਜਣਿਆਂ ਨੂੰ ਮੈਂ ਇੱਥੇ ਮਿਲਿਆ, ਗੁਰਜੰਟ ਸਿੰਘ, ਜੱਜਵੀਰ ਸਿੰਘ ਤੇ ਜਗਰਾਜ ਸਿੰਘ ਤੇ ਲੱਖਾ ਸਿਧਾਣਾ ਸਾਡੇ ਨਾਲ ਆਏ ਹੈ। ਸਾਰੇ ਚੜ੍ਹਦੀ ਕਲਾ 'ਚ ਹੈ। 11 ਵਜੇ ਦੇ ਬਿਠਾਏ ਹੋਏ ਆ ਅੰਦਰ ਤੇ ਸ਼ਾਮ ਦੇ 8 ਵਜੇ ਤੱਕ ਛੱਡਣਗੇ। ਇਹ ਵੀ ਇੱਕ ਮਾਨਸਿਕ ਟੌਰਚਰ ਹੈ, ਪਰ ਇਹਦੇ ਬਾਵਜੂਦ ਵੀ ਉਹ ਸਾਰੇ ਚੜ੍ਹਦੀ ਕਲਾ 'ਚ ਹੈ ਤੇ ਚੜ੍ਹਦੀ ਕਲਾ 'ਚ ਹੀ ਰਹਿਣਗੇ। ਸੰਘਰਸ਼ ਜਿੱਤ ਕੇ ਜਾਣਗੇ। ਕੋਈ ਡਰਨ ਦੀ, ਕੋਈ ਘਬਰਾਉਣ ਦੀ ਲੋੜ ਨਹੀਂ। ਸਾਰੀ ਦੁਨੀਆ ਸਾਡੇ ਨਾਲ ਹੈ।
ਸੋ ਨਿਹਾਲ ਸਤਿ ਸ੍ਰੀ ਅਕਾਲ। ਬਿਲਕੁਲ ਸੰਗਤ ਜੀ, ਜਿਵੇਂ ਸਾਡੇ ਵੀਰ ਨੇ ਸਾਨੂੰ ਡਿਟੇਲ ਦਿੱਤੀ ਹੈਗੀ ਹੈ ਕਿ ਲੱਖਾ ਸਿੰਘ ਦੇ ਨਾਲ, ਲੱਖਾ ਸਿਧਾਣਾ ਬਾਈ ਦੇ ਨਾਲ ਹੋਰ ਵੀ 3-4 ਸਿੰਘ ਅੰਦਰ ਹੈਗੇ ਨੇ ਜਿਨ੍ਹਾਂ ਨੂੰ ਇਨਵੈਸਟੀਗੇਸ਼ਨ ਲਈ ਬੁਲਾਇਆ। ਅਸੀਂ ਉਡੀਕ ਕਰਦੇ ਹਾਂ ਉਹਨਾਂ ਦੀ, ਤੇ ਉਹਨਾਂ ਨਾਲ ਹੀ ਬਾਕੀ ਦੇ ਸਵਾਲ ਜਿਹੜੇ ਅਸੀਂ ਚਾਹੁੰਦੇ ਹੈਗੇ ਆ ਕਿ ਪੰਥ ਵੱਲੋਂ, ਪੂਰੇ ਵਰਲਡ ਦੇ ਵੱਲੋਂ ਕੀ ਮੌਜੂਦਾ ਹਾਲਾਤ ਹੈਗੇ ਨੇ ਉਹਨਾਂ ਤੋਂ ਲਈਏ, ਤੇ ਉਹਨਾਂ ਦੀ ਇੰਤਜ਼ਾਰ ਕਰਦੇ ਹਾਂ ਤੇ ਲੈਣੇ ਆਪਣੇ ਸਾਰੇ ਵੀਰਾਂ ਤੋਂ ਇਜਾਜ਼ਤ ਵੀ। ਵਾਹਿਗੁਰੂ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।